ਗੁਰੂ ਨਾਨਕ ਵਹਿਦਤ ਦਾ ਮੁਜੱਸਮਾ ਹਨ, ਜੋ ਆਲਮੀ ਭਾਈਚਾਰੇ, ਨੇਕੀ ਅਤੇ ਅਮਨ ਦੀ ਪ੍ਰੇਰਣਾ ਹਨ। ਉਹਨਾਂ ਦਾ ਜਨਮ ਸਨ 1469 ਈਸਵੀ ਵਿੱਚ ਪੱਛਮੀ ਪੰਜਾਬ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ, ਜੋ ਹੁਣ ਨਨਕਾਣਾ ਸਾਹਿਬ ਸਦੀਂਦਾ ਹੈ। ਗੁਰੂ ਨਾਨਕ 16ਵੀਂ ਸਦੀ ਦੇ ਰੂਹਾਨੀ ਰਹਿਬਰ ਸਨ, ਜਿਨ੍ਹਾਂ ਨੇ ਅਨੇਕਤਾ ਵਿੱਚ ਏਕਤਾ ਦਾ ਸੱਚ ਪੇਸ਼ ਕੀਤਾ। ਉਹਨਾਂ ਨੇ ਸਮੁੱਚੀ ਸਿਰਜਣਾ ਦੀ ਸ਼ਨਾਖਤ ਸੰਗਵਾਸੀ ਰੁਝਾਨ ਵਜੋਂ ਕੀਤੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਗੁਰੂ ਨਾਨਕ ਦੇ ਹਰ ਜੀ ਨੂੰ ਆਪਸ ਵਿੱਚ ਜੋੜਨ ਵਾਲੇ ਮਕਸਦ ਦਾ ਸਮੁੱਚੇ ਉਪ ਮਹਾਦਵੀਪ ਉੱਤੇ ਇਹ ਅਸਰ ਹੋਇਆ ਕਿ ਉਹਨਾਂ ਨੂੰ ਮੁਹੱਬਤ ਨਾਲ ਨਾਨਕ ਸ਼ਾਹ ਫਕੀਰ, ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ ਬੁਲਾਇਆ ਜਾਂਦਾ ਹੈ। ਉਹਨਾਂ ਦੇ ਦੌਰ ਵਿੱਚ ਉਪ ਮਹਾਦਵੀਪ ਖਿੱਤੇ ਦਾ ਸਮਾਜਿਕ ਅਤੇ ਸਿਆਸੀ ਮਾਹੌਲ ਫਸਾਦੀ ਸੀ। ਜਾਤੀ ਦਰਜਾਬੰਦੀ ਅਤੇ ਮਜ਼ਹਬੀ ਧੜਿਆਂ ਵਿੱਚ ਵੰਡਿਆ ਹੋਇਆ ਸਮਾਜ ਵਿਦੇਸ਼ੀ ਹਮਲਿਆਂ ਦੀ ਮਾਰ ਹੇਠ ਸੀ। ਤਾਨਾਸ਼ਾਹੀ ਆਗੂਆਂ ਦਾ ਜ਼ਬਰ ਅਤੇ ਕੱਟੜਵਾਦੀ ਪੁਜਾਰੀ ਅਤੇ ਮੁਲਾਨਾ ਤਬਕਾ ਸੰਘ ਵਾਸੀਆਂ ਵਿੱਚ ਵੰਡੀਆਂ ਪਾ ਰਿਹਾ ਸੀ। ਹੰਗਾਮੀ ਹਾਲਾਤ ਨੂੰ ਵੇਖ ਕੇ ਆਲਮੀ ਸਰਬਰਾਹ ਗੁਰੂ ਨਾਨਕ ਨੇ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਮਨ ਨੂੰ ਦਲੀਲਮੰਦ ਬਿਆਨੀਆਂ ਦੇ ਕੇ ਜਗਾਇਆ ਅਤੇ ਮਨੁੱਖਾ ਜ਼ਿੰਦਗੀ ਦੀ ਉਧੇੜ ਬੁਣ ਦਾ ਹੱਲ ਪੇਸ਼ ਕੀਤਾ। ਉਹਨਾਂ ਨੇ ਬੇਖੌਫ ਹੋ ਕੇ ਮਨੁੱਖਤਾ ਵਿੱਚ ਏਕਾ ਪੈਦਾ ਕਰਨ ਲਈ ਵਹਿਦਤ ਦਾ ਹੋਕਾ ਦਿੱਤਾ, ਆਵਾਮ ਦੇ ਜਜ਼ਬਿਆਂ ਨੂੰ ਜਗਾਇਆ, ਹੌਸਲਾ ਬੁਲੰਦ ਕੀਤਾ ਅਤੇ ਉਹਨਾਂ ਨੂੰ ਪਰਚੋਲੀਆਂ ਸੋਚ ਤੇ ਲੜ ਲਗਾਇਆ, ਤਾਂ ਜੋ ਲੋਕ ਖੁੱਲ੍ਹ ਦਿਲੀ ਨਾਲ ਇਤਫਾਕ ਦੀ ਬੁੱਕਲ ਵਿੱਚ ਆ ਸਕਣ। ਫਿਰ ਉਠੀ ਆਖਿਰ ਸਦਾ तौहीद की पंजाब से हिंद को एक मर्द कामिल ने जगाया ख्वाब से। ਗੁਰੂ ਨਾਨਕ ਦੇ ਵਿਵੇਕ ਦਾ ਬੋਲ ਸੀ ਕਿ ਜ਼ਿੰਦਗੀ ਦੇਣ ਵਾਲੀ ਤਾਕਤ ਹਾਜ਼ਰਾ ਹਜ਼ੂਰ ਹੈ, ਜਿਸ ਦੇ ਅਨੇਕ ਰੂਪ ਹਨ ਪਰ ਫਿਰ ਵੀ ਕੋਈ ਰੂਪ ਨਹੀਂ। ਇਸ ਨਜ਼ਰੀਏ ਤੋਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਸਿਰਜਣਹਾਰ ਅਤੇ ਸਿਰਜਣਾ ਦਾ ਇੱਕੋ ਥਾਂ ਵਾਸਾ ਹੈ। ਅਨੰਤ ਸ਼ਿਆਂ ਨੂੰ ਰੂਪ ਦੇਣ ਵਾਲੀ ਅਦ੍ਰਿਸ਼ ਊਰਜਾ ਇੱਕ ਹੈ। ਇਹਨਾਂ ਅਨੰਤ ਜੀਆਂ ਦੀ ਆਪਸ ਵਿੱਚ ਸੰਵਾਦ ਕਰਨ ਦੀ ਹੈਸੀਅਤ ਰਾਹੀਂ ਇਹਨਾਂ ਦੀ ਇੱਕ ਦੂਜੇ ਉੱਤੇ ਟੇਕ ਅਤੇ ਹਸਤੀ ਦੀ ਏਕਤਾ ਨਾਜ਼ਲ ਹੁੰਦੀ ਹੈ, ਜਿਸ ਨੂੰ ਗੁਰੂ ਨਾਨਕ ਸਰਬ ਸ਼ਕਤੀਮਾਨ ਚੇਤਨਾ ਆਖਦੇ ਹਨ। ਉਹਨਾਂ ਨੇ ਆਖਿਆ ਕਿ ਵੰਨ ਸਮੰਤਾ ਦਾ ਤੱਤ ਮੂਲਕ ਇਕਾਈ ਇੱਕੋ ਹੈ, ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਹਨ। ਇਹ ਲਹਿਰਾਂ ਵੱਖ-ਵੱਖ ਜਾਪਦੀਆਂ ਹਨ, ਪਰ ਲਹਿਰਾਂ ਅਤੇ ਸਮੁੰਦਰ ਦੋਵੇਂ ਪਾਣੀ ਦਾ ਇਜ਼ਹਾਰ ਹਨ। ਉਹਨਾਂ ਨੇ ਬਿਆਨੀਆ ਦਿੱਤਾ ਕਿ ਦਵੈਤ ਦਾ ਖਿਆਲ ਬਦ ਇਤਫਾਕੀ ਪੈਦਾ ਕਰਦਾ ਹੈ, ਜਿਸ ਦਾ ਨਾ ਪੱਖੀ ਇਜ਼ਹਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚ ਹੁੰਦਾ ਹੈ। ਉਹਨਾਂ ਨੇ ਰੂੜੀਵਾਦ ਨੂੰ ਵੰਗਾਰਿਆ ਅਤੇ ਪਰਚੋਲੀਆ ਦਲੀਲਮੰਦੀ ਨੂੰ ਹੱਲਾ ਸ਼ੇਰੀ ਦਿੱਤੀ, ਤਾਂ ਜੋ ਵੰਡੀਆਂ ਦੇ ਮੁਗਾਲਤੇ ਤੋਂ ਪਾਰ ਦੇਖਿਆ ਜਾ ਸਕੇ ਅਤੇ ਵਿਅਕਤੀਗਤ, ਸਮਾਜਿਕ ਅਤੇ ਚੌਗਿਰਦੇ ਦੇ ਪੱਧਰਾਂ ਉੱਤੇ ਇਤਫਾਕ ਪੈਦਾ ਕੀਤਾ ਜਾ ਸਕੇ। ਗੁਰੂ ਨਾਨਕ ਨੇ ਦਵੱਲੇ ਸਤਕਾਰ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਆਲਮੀ ਪਿਆਰ ਨੂੰ ਪਾਲਣ ਵਾਲੇ ਇਕਸਾਰੀ ਅਤੇ ਆਪਸੀ ਤੰਦਾਂ ਵਰਗੇ ਬੁਨਿਆਦੀ ਮਨੁੱਖਾਂ ਗੁਣਾਂ ਦੇ ਵਧਾਰੇ ਦੀ ਬਾਤ ਪਾਈ। ਉਹਨਾਂ ਦਾ ਯਕੀਨ ਸੀ ਕਿ ਹਰ ਤੱਤ ਸਿਰਜਣਾ ਦਾ ਨਿਰਾਲਾ ਇਜ਼ਹਾਰ ਹੈ, ਨਾ ਕੋਈ ਮੁਕੱਦਸ ਹੈ
ਅਤੇ ਨਾ ਕੋਈ ਕਮਤਰ ਹੈ। ਮਨ ਦੇ ਪੱਖਪਾਤੀ ਝੁਕਾਅ ਅਤੇ ਸੋਚਾਂ ਉੱਤੇ ਸਵਾਰ ਨਿਰਣੇ ਵਿੱਚੋਂ ਨਿਰੋਲ ਜਾਂ ਖੋਟੇ, ਉੱਚੇ ਜਾਂ ਨੀਵੇਂ ਵਾਲੇ ਖਿਆਲ ਉਪਜਦੇ ਹਨ। ਉਹਨਾਂ ਨੇ ਗਹਿਰ ਗੰਭੀਰਤਾ ਨਾਲ ਬਿਆਨ ਕੀਤਾ, ਨਾਨਕ ਉਤਮ ਨਿਜ ਨਾ ਕੋਇ। ਗੁਰੂ ਨਾਨਕ ਦਾ ਮੰਨਣਾ ਸੀ ਕਿ ਜੇ ਗਿਆਨ ਨੂੰ ਸਿਰਫ ਸਿਧਾਂਤਕ ਤੌਰ ਉੱਤੇ ਸਮਝਿਆ ਜਾਵੇ ਤਾਂ ਇਸ ਵਿੱਚੋਂ ਅਗਿਆਨਤਾ ਉਪਜਦੀ ਹੈ। ਜਦੋਂ ਇਸ ਦੀ ਵਿਹਾਰਕ ਪੱਖੋਂ ਥਾਂ ਪਾਈ ਜਾਵੇ ਅਤੇ ਲਾਗੂ ਕੀਤਾ ਜਾਵੇ ਤਾਂ ਇਹ ਵਿਵੇਕ ਦਾ ਸੋਮਾ ਬਣ ਜਾਂਦਾ ਹੈ। ਗੁਰੂ ਨਾਨਕ ਦਾ ਨਿਹਚਾ ਸੀ ਕਿ ਸਿਰਜਣਾ ਦੇ ਹਰ ਕਣ ਵਿੱਚ ਹੋਂਦ ਦੇ ਮੂਲ ਮਕਸਦ ਦੀ ਨੁਮਾਇੰਦਗੀ ਕਰਨ ਵਾਲੇ ਗੁਣ ਹਨ। ਮਨੁੱਖ ਕੋਲ ਵਿਚਾਰ, ਬੋਧ ਸੰਗਤੀ, ਇਜ਼ਹਾਰ, ਰੱਦ ਅਮਲ ਅਤੇ ਸੰਵਾਦ ਵਰਗੀਆਂ ਅਦੁੱਤੀ ਦਾਤਾਂ ਹਨ। ਗੁਰੂ ਨਾਨਕ ਨੇ ਇਸ ਖਿਆਲ ਦੀ ਤਈਦ ਕੀਤੀ ਕਿ ਜਦੋਂ ਮਨੁੱਖ ਲਗਾਤਾਰ ਸਿੱਖਣ ਦੇ ਤਰੱਦਦ ਵਿੱਚ ਸ਼ਾਮਿਲ ਹੁੰਦਾ ਹੈ ਅਤੇ ਇਨ੍ਹਾਂ ਗੁਣਾਂ ਦਾ ਦਾਤਾ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਆਨੰਦ ਹਾਸਿਲ ਹੁੰਦਾ ਹੈ, ਜੋ ਬਖਸ਼ਿਸ਼ ਦੀ ਸਿਖਰਲੀ ਪੌੜੀ ਹੈ, ਜਿਸ ਰਾਹੀਂ ਸਿਰਜਣਾ ਦੇ ਏਕੇ ਦੀ ਥਾਂ ਪੈਂਦੀ ਹੈ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਗੁਰੂ ਨਾਨਕ ਆਖਦੇ ਹਨ ਕਿ ਮਨੁੱਖ ਖੁਸ਼ੀ ਲਈ ਤਾਂਘਦਾ ਹੈ, ਪਰ ਉਸ ਦਾ ਦਸਤ ਪੰਜਾ ਅਕਸਰ ਸਰੂਰ ਅਤੇ ਮਾਯੂਸੀ ਦੇ ਪੱਲਾਂ ਨਾਲ ਪੈਂਦਾ ਰਹਿੰਦਾ ਹੈ। ਉਹਨਾਂ ਨੇ ਦਰਿਆ ਦਿਲੀ ਨਾਲ ਦਿਮਾਗ ਖੁੱਲ੍ਹਾ ਰੱਖਣ ਉੱਤੇ ਜ਼ੋਰ ਦਿੱਤਾ ਤਾਂ ਜੋ ਜ਼ਿੰਦਗੀ ਦੇ ਬਹੁਮੁੱਲੇ ਸਬਕ ਸਿੱਖੇ ਜਾ ਸਕਣ ਅਤੇ ਜੀਵਨ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾ ਸਕਣ। ਗੁਰੂ ਨਾਨਕ ਆਪਣੇ ਦੌਰ ਦੇ ਸਭ ਤੋਂ ਵੱਧ ਸਫ਼ਰ ਕਰਨ ਵਾਲੇ ਰੂਹਾਨੀ ਆਗੂਆਂ ਵਿੱਚ ਸ਼ਾਮਿਲ ਸਨ। ਉਹਨਾਂ ਨੇ ਮਜ਼ਹਬੀ ਜੋੜ ਮੇਲਿਆਂ ਉੱਤੇ ਰੂਹਾਨੀ ਦਾਨਿਸ਼ਵਰਾਂ ਅਤੇ ਸੰਤਾਂ ਨਾਲ ਸੰਵਾਦ ਅਤੇ ਮਾਇਨਾ ਖੇਜ਼ ਗੋਸ਼ਟੀ ਰਚਾਉਣ ਲਈ ਵਸੀ ਜਗਰਾਫੀਆ ਤੈਅ ਕੀਤਾ ਅਤੇ ਇਲਾਕੇ ਪੱਖੋਂ ਮੌਜੂਦਾ ਦੌਰ ਦੇ ਪਾਕਿਸਤਾਨ, ਇੰਡੀਆ, ਤਿੱਬਤ, ਬੰਗਲਾਦੇਸ਼, ਸ਼੍ਰੀਲੰਕਾ, ਸਾਊਦੀ ਅਰਬ, ਇਰਾਕ, ਈਰਾਨ ਅਤੇ ਅਫਗਾਨਿਸਤਾਨ ਵਿੱਚ ਗਏ। ਉਹਨਾਂ ਨੇ ਜ਼ਾਹਿਰਾ ਰੂਪ ਵਿੱਚ ਦਰਸਾਇਆ ਕਿ ਗਿਆਨ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਉਹਨਾਂ ਦੇ ਤਜਰਬੇ ਦੀ ਮਨਸ਼ਾ ਪਰਉਪਕਾਰੀ ਸੀ ਅਤੇ ਏਕੇ ਦੀਆਂ ਖੁਸ਼ੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਉਹਨਾਂ ਨੇ ਨਿਚੋੜ ਕੱਢਿਆ ਕਿ ਇਰਾਦੇ ਹੀ ਪਰਮ ਹਨ। ਜਦੋਂ ਕਿਸੇ ਵੀ ਅਕੀਦੇ ਨੂੰ ਵਿਵੇਕ ਨਾਲ ਸੱਚੇ ਅਮਲ ਵਿੱਚ ਲਿਆਂਦਾ ਜਾਵੇਗਾ ਤਾਂ ਇਸ ਦਾ ਸਾਰ ਵਹਿਦਤ ਦੇ ਪਿਆਰ ਵਾਲੇ ਕਿਰਦਾਰ ਵਿੱਚ ਹੀ ਜ਼ਾਹਰ ਹੋਵੇਗਾ। ਜਨਮ ਸਾਖੀਆਂ ਮੁਤਾਬਕ ਰੂਹਾਨੀ ਗਿਆਨਵਾਨ ਲੋਕਾਂ ਨਾਲ ਗੋਸ਼ਟੀ ਦੌਰਾਨ ਜਦੋਂ ਉਹਨਾਂ ਨੂੰ ਉਹਨਾਂ ਦੇ ਮੁਰਸ਼ਦ ਬਾਰੇ ਪੁੱਛਿਆ ਗਿਆ ਤਾਂ ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਤਜਰਬੇ ਰਾਹੀਂ ਕੀਤਾ ਵਿਵੇਕ ਹੀ ਉਹਨਾਂ ਦਾ ਗੁਰੂ ਹੈ ਅਤੇ ਉਹ ਚੇਤਨ ਰੂਪ ਵਿੱਚ ਕੀਤੀ ਆਤਮ ਪੜਚੋਲ ਦੇ ਚੇਲੇ ਹਨ। ਉਹਨਾਂ ਦਾ ਯਕੀਨ ਸੀ ਕਿ ਅਜਿਹੇ ਅਮਲ ਮਨ ਨੂੰ ਦੁੱਖ ਦੇ ਜੰਗਲ ਵਿੱਚੋਂ ਕੱਢ ਕੇ ਸਦੀਵੀ ਖੁਸ਼ੀ ਹਾਸਿਲ ਕਰਨ ਵੱਲ ਮੋੜਾ ਦਿੰਦੇ ਹਨ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਸਾਬਦ ਗੁਰੂ ਸੁਰਤ ਤੁਨ ਚੇਲਾ। ਗੁਰੂ ਨਾਨਕ ਇਨਕਲਾਬੀ ਰਹਿਬਰ, ਆਰਜ਼ੂਮੰਦ ਅਤੇ ਫਲਸਾਫੀ ਸਨ, ਜਿਨ੍ਹਾਂ ਨੇ ਸਿਆਸਤ, ਸਮਾਜ, ਮਜ਼ਹਬ ਅਤੇ ਵਿਚਾਰਧਾਰਾਵਾਂ ਦੀ ਬੁਨਿਆਦ ਉੱਤੇ ਬਣੇ ਉਹਨਾਂ ਸਮਾਜਿਕ ਨੇਮਾਂ ਖਿਲਾਫ ਆਵਾਜ਼ ਬੁਲੰਦ ਕੀਤੀ ਜੋ ਖੌਫ ਪੈਦਾ ਕਰਦੇ ਹਨ। ਇਹ ਨੇਮ ਕਿਸੇ ਜੀ ਦੀ ਸੋਚਣ ਅਤੇ ਇਜ਼ਹਾਰ ਕਰਨ ਦੀ ਕਾਬਲੀਅਤ ਉੱਤੇ ਰੋਕਾ ਲਗਾਉਂਦੇ ਹਨ। ਉਹਨਾਂ ਨੇ ਸਮਾਜਿਕ ਦਰਜਾਬੰਦੀ, ਮਜ਼ਹਬ ਅਤੇ ਲਿੰਗ ਦੀ ਬੁਨਿਆਦ ਉੱਤੇ ਹੋਣ ਵਾਲੇ ਜ਼ੁਲਮ ਦਾ ਵਿਰੋਧ ਕੀਤਾ। ਗੁਰੂ ਨਾਨਕ ਬਚਪਨ ਤੋਂ ਹੀ ਜਗਿਆਸੂ ਬਿਰਤੀ ਦੇ ਸਨ। ਉਹਨਾਂ ਨੇ ਕੁਝ ਰੂੜੀਵਾਦੀ ਰੀਤਾਂ ਉੱਤੇ ਸਵਾਲ ਖੜੇ ਕੀਤੇ
ਅਤੇ ਉਹਨਾਂ ਦੇ ਜਵਾਬ ਮੰਗੇ। ਇਤਿਹਾਸਕ ਲਿਖਤਾਂ ਵਿੱਚ ਦਰਜ ਹੈ ਕਿ ਉਹਨਾਂ ਦੇ ਮਾਪਿਆਂ ਨੇ ਯਗਨਾ ਪਵਿੱਤ ਦਾ ਇੰਤਜ਼ਾਮ ਕੀਤਾ, ਜੋ ਕਿ ਜਾਤ ਪਾਤ ਦੀ ਦਰਜਾਬੰਦੀ ਉੱਤੇ ਬਣਿਆ ਮਜ਼ਹਬੀ ਰਿਵਾਜ ਸੀ। ਇਸ ਰਿਵਾਜ ਤਹਿਤ ਉੱਚੀ ਜਾਤ ਦੇ ਪਰਿਵਾਰਾਂ ਵਿੱਚੋਂ ਸਿਰਫ ਮੁੰਡੇ ਨੂੰ ਪੰਡਿਤ ਜਨੇਊ ਪਾਉਂਦੇ ਸਨ। ਗੱਲਬਾਤ ਵਿੱਚ ਗੁਰੂ ਨਾਨਕ ਨੇ ਆਪਣੀ ਭੈਣ ਬੇਬੇ ਨਾਨਕੀ ਤੋਂ ਪੁੱਛਿਆ ਕਿ ਕੀ ਉਹਨਾਂ ਨੇ ਜਨੇਊ ਪਾਇਆ ਹੋਇਆ ਹੈ। ਜਦੋਂ ਗੁਰੂ ਨਾਨਕ ਨੂੰ ਪਤਾ ਲੱਗਿਆ ਕਿ ਇਸ ਮੁਕੱਦਸ ਧਾਗੇ ਦੇ ਹੱਕਦਾਰ ਸਿਰਫ ਉੱਚੀ ਜਾਤ ਦੇ ਮੁੰਡੇ ਸਨ, ਤਾਂ ਉਹਨਾਂ ਨੇ ਸਹਿਜੇ ਹੀ ਸਵਾਲ ਕੀਤਾ ਕਿ ਇਸ ਰੀਤ ਦਾ ਕੀ ਮਕਸਦ ਹੈ ਜੋ ਜਾਤ ਅਤੇ ਲਿੰਗ ਦੀ ਬੁਨਿਆਦ ਉੱਤੇ ਵਿਤਕਰਾ ਕਰਦੀ ਹੈ। ਉਹ ਵਿਤਕਰੇ ਨੂੰ ਸਿਰਜਣਹਾਰ ਦੀ ਬੇਅਦਬੀ ਮੰਨਦੇ ਸਨ, ਜੋ ਹਾਜ਼ਰਾ ਹਜ਼ੂਰ ਹੈ ਅਤੇ ਉਸ ਦਾ ਸਿਰਜਣਾ ਦੇ ਹਰ ਕਣ ਵਿੱਚ ਵਾਸਾ ਹੈ। ਗੁਰੂ ਨਾਨਕ ਤਰਕ ਦੀ ਸਾਣ ਚਲਾਉਂਦੇ ਸਨ। ਉਹਨਾਂ ਨੇ ਪਾਂਡੇ ਨੂੰ ਆਖਿਆ ਕਿ ਉਹ ਅਜਿਹਾ ਜਨੇਊ ਪਵਾਉਣ ਜਿਸ ਦੀ ਪਵਿੱਤਰਤਾ ਸਦੀ ਵੀ ਹੋਵੇ, ਜੋ ਸੂਦ ਦੀ ਥਾਂ ਦਇਆ ਦਾ ਬਣਿਆ ਹੋਵੇ, ਜਿਸ ਵਿੱਚ ਸੰਤੁਸ਼ਟੀ ਦੇ ਰੇਸ਼ੇ ਹੋਣ, ਨਿਮਰਤਾ ਦੀ ਗੰਢ ਹੋਵੇ ਅਤੇ ਸੱਚ ਦਾ ਵੱਟ ਚੜਿਆ ਹੋਵੇ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ, ਹੈ ਤਾਂ ਪਾਂਡੇ ਖਤ, ਨਾ ਇਹੋ ਟੁੱਟੇ ਨਾ ਮਨ ਲਗੈ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਗੁਰੂ ਨਾਨਕ ਨੇ ਤਫਸੀਲ ਵਿੱਚ ਦੱਸਿਆ ਕਿ ਜਦੋਂ ਰਵਾਇਤੀ ਝੁਕਾਅ ਅਮਲਾਂ, ਗੁਣਾਂ ਅਤੇ ਕਾਬਲੀਅਤ ਨੂੰ ਨਜ਼ਰ ਅੰਦਾਜ਼ ਕਰਦੇ ਹਨ, ਤਾਂ ਇਹ ਸਮਾਜ ਦਾ ਸਮਾਜਿਕ ਸੱਭਿਆਚਾਰਕ ਤਵਾਜ਼ਨ ਵਿਗਾੜ ਦਿੰਦੇ ਹਨ। ਗੁਰੂ ਨਾਨਕ ਨੇ ਮਨੁੱਖ ਨੂੰ ਛੁਟਿਆਉਣ, ਬੇਹੁਰਮਤ ਕਰਨ ਅਤੇ ਮਰਿਆਦਾ ਤੋਂ ਹੀਣਾ ਕਰਨ ਵਾਲੀਆਂ ਮਜ਼ਹਬੀ ਰੀਤਾਂ ਨੂੰ ਜ਼ੋਰਦਾਰ ਢੰਗ ਨਾਲ ਭੰਡਿਆ। ਪੁਜਾਰੀ ਤਬਕੇ ਨੇ ਪਾਕੀਜ਼ਗੀ ਅਤੇ ਛੂਆ-ਛਾਤ ਨਾਲ ਜੋੜ ਕੇ ਬਹੁਤ ਸਾਰੇ ਦਸਤੂਰ ਬਣਾਏ ਸਨ। ਇਹਨਾਂ ਵਿੱਚ ਇੱਕ ਦਸਤੂਰ ਸੂਤਕ ਸੀ, ਜਿਸ ਦਾ ਮਾਇਨਾ ਖੋਟ ਹੈ। ਇਸ ਦਸਤੂਰ ਤਹਿਤ ਔਰਤਾਂ ਨੂੰ ਮਾਹਵਾਰੀ ਅਤੇ ਛਿੱਲੇ ਦੇ ਦਿਨਾਂ ਵਿੱਚ ਰਸੋਈ, ਇਬਾਦਤ ਅਸਥਾਨ ਜਾਂ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀ ਮਨਾਹੀ ਸੀ। ਇਸ ਦਸਤੂਰ ਦੇ ਪਿੱਛੇ ਇਰਾਦਾ ਨੇਕ ਸੀ ਕਿ ਔਰਤ ਨਵੇਂ ਸਿਰਿਓਂ ਦਮ ਸਿਰ ਹੋ ਜਾਵੇ, ਪਰ ਮੰਦੇ ਭਾਗੀ ਇਹ ਤਾਂ ਸਖਤ ਮਜ਼ਹਬੀ ਮਨਾਹੀ ਬਣ ਗਈ। ਜੋ ਰੂ ਸਿਰਨਾਵਣ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਕੁਆਰ, ਸੁਚੇ ਨਾ ਕੀਐ ਬਹਿੰਜ ਪਿੰਡਾ ਤੋਏ, ਸੁਚੇ
ਜਿਨ ਮਨ ਵਸਿਆ ਸੋਏ। ਗੁਰੂ ਨਾਨਕ ਨੇ ਐਲਾਨ ਕੀਤਾ ਕਿ ਖੋਟ ਦਾ ਵਾਸਾ ਝੂਠ ਵਿੱਚ ਹੈ ਅਤੇ ਜ਼ਿੰਦਗੀ ਨੂੰ ਅੱਗੇ ਤੋਰਨਾ ਜੈਵਿਕ ਕਾਰਜ ਹੈ, ਜਿਸ ਦੀ ਬਖਸ਼ਿਸ਼ ਔਰਤ ਨੂੰ ਹੋਈ ਹੈ, ਜਿਸ ਤੋਂ ਬਿਨਾਂ ਮਨੁੱਖਾ ਨਸਲ ਦੀ ਹੋਂਦ ਖਤਮ ਹੋ ਜਾਵੇਗੀ। ਗੁਰੂ ਨਾਨਕ ਨੇ ਸਮਾਜ ਦੀ ਰੋਜ਼ਮਰਰਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਲਿੰਗ ਦੀ ਭੂਮਿਕਾ ਦੇ ਉਲਟ ਤਈਦ ਕੀਤਾ ਕਿ ਜੇ ਮਰਦ ਆਪਣੇ ਅੰਦਰਲੇ ਜ਼ਨਾਨਾ ਪੱਖਾਂ ਅਤੇ ਬੀਬੀਆਂ ਆਪਣੇ ਅੰਦਰਲੇ ਮਰਦਾਨਾ ਪੱਖਾਂ ਦਾ ਵਧਾਰਾ ਪਸਾਰਾ ਕਰਨ ਤਾਂ ਉਹ ਬਤੌਰ ਮਨੁੱਖ ਆਪਣੀ ਸਮਰੱਥਾ ਦਾ ਸਰਵੋਤਮ ਹਾਸਿਲ ਕਰ ਸਕਦੇ ਹਨ। ਗੁਰੂ ਨਾਨਕ ਆਖਦੇ ਹਨ ਕਿ ਸਿਰਜਣਾ ਦੇ ਨੇਮ ਮੁਤਾਬਕ ਅਸੀਂ ਸਭ ਜ਼ਨਾਨਾ ਅਤੇ ਮਰਦਾਨਾ ਊਰਜਾ ਦਾ ਸੁਮੇਲ ਹਾਂ। आपे पुरख आपे ही नारी आपे पासा आपे सारी। ਗੁਰੂ ਨਾਨਕ ਦਾ ਸਰਵ ਸਾਂਝੀ ਵਾਲਤਾ ਅਤੇ ਦਇਆ ਵਾਲਾ ਜਜ਼ਬਾ ਉਹਨਾਂ ਦੇ ਸਫਲਾ ਖਾਸੇ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਲਈ ਕੋਈ ਅਜਨਬੀ ਨਹੀਂ ਸੀ। ਇਤਿਹਾਸਿਕ ਲਿਖਤਾਂ ਵਿੱਚ ਦਰਜ ਹੈ ਕਿ ਜਦੋਂ ਗੁਰੂ ਨਾਨਕ 18 ਸਾਲਾਂ ਦੇ ਸਨ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਉਹਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕੁਝ ਰਕਮ ਦਿੱਤੀ। ਉਹ ਹਾਲੇ ਲਾਗਲੇ ਕਸਬੇ ਵਿੱਚ ਹੀ ਪਹੁੰਚੇ ਸਨ ਕਿ ਉਹਨਾਂ ਨੂੰ ਭੁੱਖੇ ਸਾਧੂਆਂ ਦਾ ਟੋਲਾ ਮਿਲ ਗਿਆ ਅਤੇ ਉਹਨਾਂ ਨੇ ਸਾਰੀ ਰਕਮ ਸਾਧੂਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਉੱਤੇ ਖਰਚ ਦਿੱਤੀ। ਗੁਰੂ ਨਾਨਕ ਲਈ ਦਇਆ ਅਤੇ ਦੂਜਿਆਂ ਦੀ ਸੇਵਾ ਵੱਡਮੁੱਲੀ ਦੌਲਤ ਸੀ। ਗੁਰੂ ਨਾਨਕ ਦੇ ਪਿਤਾ ਨੇ ਝਿੜਕਿਆ ਕਿ ਉਹਨਾਂ ਨੇ ਮੁਨਾਫੇ ਵਾਲਾ ਸੌਦਾ ਕਰਨ ਦੀ ਥਾਂ ਦੌਲਤ ਬਰਬਾਦ ਕੀਤੀ ਹੈ। ਗੁਰੂ ਨਾਨਕ ਨੇ ਠੰਡੇ ਮੱਤੇ ਨਾਲ ਜਵਾਬ ਦਿੱਤਾ ਕਿ ਉਹਨਾਂ ਨੂੰ ਸੰਗਤ ਨੂੰ ਲੰਗਰ ਛਕਾਉਣ ਤੋਂ ਜ਼ਿਆਦਾ ਗੁਣੀ ਅਤੇ ਲਾਹੇਮੰਦ ਦਾ ਸੌਦਾ ਹੋਰ ਕੋਈ ਨਹੀਂ ਲੱਗਿਆ। ਉਹਨਾਂ ਨੇ ਦਰਸਾਇਆ ਕਿ ਜਦੋਂ ਜ਼ਿੰਦਗੀ ਦੇਣ ਵਾਲੀ ਖੁਰਾਕ ਦੂਜਿਆਂ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਵਰਤਾਈ ਜਾਂਦੀ ਹੈ ਤਾਂ ਇਸ ਨਾਲ ਸੰਗਵਾਸੀਆਂ ਅਤੇ ਵਹਿਦਤ ਵਾਲੇ ਅਹਿਸਾਸ ਦੀ ਤਲਬ ਉਪਜਦੀ ਹੈ। ਸਭ ਜੀਆਂ ਵਿੱਚ ਨੇਕੀ ਦਾ ਜਜ਼ਬਾ ਜਗਾਉਣ ਲਈ ਗੁਰੂ ਨਾਨਕ ਨੇ ਲੰਗਰ ਦੀ ਰੀਤ ਨੂੰ ਹੱਲਾ ਸ਼ੇਰੀ ਦਿੱਤੀ। प्रभ दूर न होई काट काट सोई तिसकी नार सबाई। ਗੁਰੂ ਨਾਨਕ ਮੁਤਾਬਕ ਈਮਾਨ ਹੀ ਸ਼ਰਧਾ ਦਾ ਮੌਲਿਕ ਰੂਪ ਹੈ। ਉਹਨਾਂ ਨੇ ਨੌਜਵਾਨ ਵਜੋਂ ਰਿਆਸਤ ਦੇ ਰਸਦ ਖਾਨੇ ਵਿੱਚ ਉੱਚੇ ਅਹੁਦੇ ਉੱਤੇ ਕੰਮ ਕੀਤਾ ਅਤੇ ਸਮਾਜ ਦੀਆਂ ਗੈਰ ਇਖਲਾਕੀ ਰੀਤਾਂ ਦੇ ਗਵਾਹ ਬਣੇ। ਮੁਲਾਜ਼ਮ ਆਪਣੇ ਸਵਾਰਥ ਲਈ ਅਹੁਦੇ ਦੀ ਦੁਰਵਰਤੋਂ ਕਰ ਰਹੇ ਸਨ। ਅਮੀਰ ਆਪਣੀ ਅਮੀਰੀ ਦਾ ਲਾਹਾ ਲੈ ਰਹੇ ਸਨ ਅਤੇ ਸਮਾਜ ਦੇ ਬੇਕਸੂਰ ਅਤੇ ਕਮਜ਼ੋਰ ਤਬਕੇ ਉਹਨਾਂ ਦੀ ਮਾਰ ਹੇਠ ਆਏ ਹੋਏ ਸਨ। ਗੁਰੂ ਨਾਨਕ ਨੇ ਤਾੜਨਾ ਕੀਤੀ ਕਿ ਬੇਮੁਹਾਰ ਬੇਉੜਕ ਤਾਕਤ ਭ੍ਰਿਸ਼ਟ ਕਰਦੀ ਹੈ। ਉਹਨਾਂ ਨੇ ਚੇਤੇ ਕਰਵਾਇਆ ਕਿ ਇਮਾਨਦਾਰੀ ਵਾਲੀ ਦਰਦਮੰਦੀ ਹੀ ਇਨਸਾਫ ਪਸੰਦ ਅਤੇ ਜਮਹੂਰੀ ਸਮਾਜ ਦਾ ਧੁਰਾ ਹੈ, ਜਿਸ ਨਾਲ ਸਮਾਜਕ ਆਰਥਿਕ ਤਵਾਜ਼ਨ ਕਾਇਮ ਹੋ ਸਕਦਾ ਹੈ। ਆਪਣੇ ਕੰਮ ਅਤੇ ਰੂਹਾਨੀ ਗਿਆਨ ਵਿੱਚ ਕਾਬਲੀਅਤ ਹੋਣ ਕਾਰਨ ਉਹਨਾਂ ਦਾ ਮਿਹਨਤੀ, ਭਰੋਸੇਯੋਗ, ਇਮਾਨਦਾਰ ਅਤੇ ਦਰਦਮੰਦ ਅਫਸਰ ਵਜੋਂ ਸਤਿਕਾਰ ਸੀ। ਗੁਰੂ ਨਾਨਕ ਦੀ ਮਕਬੂਲੀਅਤ ਕਾਰਨ ਉਹਨਾਂ ਦੇ ਕਿਸੇ ਕੰਮ ਬੇਲੀ ਨੇ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਉਹ ਸਰਕਾਰੀ ਖਜ਼ਾਨਾ ਲੁੱਟ ਰਹੇ ਹਨ। ਹੁਕਮਰਾਨ ਨੇ ਲੇਖਾ ਮਿਲਾਉਣ ਅਤੇ ਮੋਦੀ ਖਾਨੇ ਦੇ ਮਾਲ ਦਾ ਹਿਸਾਬ ਲੈਣ ਦਾ ਹੁਕਮ ਕਰ ਦਿੱਤਾ। ਇਸ ਕੰਮ ਲਈ ਲਗਾਏ ਗਏ ਅਫਸਰਾਂ ਨੂੰ ਪਤਾ ਲੱਗਿਆ ਕਿ ਲੇਖਾ ਦੁਰਸਤ ਹੈ ਅਤੇ ਮੋਦੀ ਖਾਨੇ ਵਿੱਚ ਰਸਦ ਵਾਧੂ ਹੈ। ਗੁਰੂ ਨਾਨਕ ਦੇ ਪਰਉਪਕਾਰੀ ਵਿਹਾਰ ਕਾਰਨ ਕੁਝ ਸ਼ਹਿਰੀਆਂ ਨੇ ਲੋੜਵੰਦਾਂ ਵਿੱਚ ਵੰਡਣ ਲਈ ਰਸਦ ਦਾਨ ਦਿੱਤੀ ਸੀ। ਇਸ ਤਰ੍ਹਾਂ ਮਿਸਾਲ ਬਣਦੀ ਹੈ ਕਿ ਨੇਕੀ ਨਾਲ ਨੇਕੀ ਉਪਜਦੀ ਹੈ। ਨਾਨਕ ਆਖੈ ਰੇ
सही लेखा रब मगेसिया बैठा ਇੱਕ ਜੀ ਦੀ ਤਾਕਤ ਸਾਲਿਸ ਤਾਕਤ ਦੇ ਸਾਹਮਣੇ ਤੁੱਛ ਹੈ। ਗੁਰੂ ਨਾਨਕ ਨੇ ਖੁਸ਼ਹਾਲ ਸਮਾਜ ਦੀ ਅਣਸਰਦੀ ਲੋੜ ਪੂਰੀ ਕਰਨ ਲਈ ਵਹਿਦਤ ਦੀ ਰਿਆਸਤ ਦਾ ਨਮੂਨਾ ਪੇਸ਼ ਕੀਤਾ ਜੋ ਹੱਦਾਂ ਤੋਂ ਪਾਰ ਹੈ। ਮੋਦੀ ਖਾਨੇ ਵਿੱਚ ਗੁਰੂ ਨਾਨਕ ਦਾ ਕੰਮ ਇਸੇ ਇਨਸਾਨੀ ਹੱਕ ਦੀ ਤਈਦ ਕਰਦਾ ਹੈ। ਗੁਰੂ ਨਾਨਕ ਨੇ ਸਹਿਜ ਅਮਲ ਉੱਤੇ ਜ਼ੋਰ ਦਿੱਤਾ। ਇਹ ਚੈਨ ਦੀ ਅਵਸਥਾ ਹੈ ਜੋ ਸਚੇਤਨਾ, ਅਡੋਲਤਾ, ਆਲਮੀ ਪਿਆਰ ਅਤੇ ਕੁਦਰਤ ਦੇ ਨੇਮ ਨੂੰ ਮਨਜ਼ੂਰ ਕਰ ਲੈਣ ਨਾਲ ਬਣਦੀ ਹੈ। ਸਚੇਤਨ ਹੋਣ ਦਾ ਮਾਇਨਾ ਜਜ਼ਬਾਤ ਤੋਂ ਜਾਣੂ ਹੋਣਾ ਹੈ। ਹੋਸ਼ਮੰਦੀ ਨਾਲ ਜਜ਼ਬਾਤ ਉੱਤੇ ਕਾਬੂ ਪਾਉਣ ਦੀ ਕਾਬਲੀਅਤ ਹੀ ਅਡੋਲਤਾ ਹੈ। ਉਹਨਾਂ ਨੇ ਦੋਵਾਂ ਸਿਰਿਆਂ ਦੇ ਉਲਾਰ ਤੋਂ ਕਿਨਾਰਾ ਕਰਨ ਉੱਤੇ ਜ਼ੋਰ ਦਿੱਤਾ। ਇੰਨੀ ਬੁਜ਼ਦਿਲੀ ਨਾ ਹੋਵੇ ਕਿ ਨਾ ਇਨਸਾਫੀ ਖਿਲਾਫ ਆਵਾਜ਼ ਬੁਲੰਦ ਕਰਨ ਦਾ ਜੇਰਾ ਨਾ ਰਹੇ, ਇੰਨੀ ਧੱਕਾਸ਼ੇਰੀ ਨਾ ਹੋਵੇ ਕਿ ਹਮਦਰਦੀ ਕਰਨ ਦਾ ਮਾਦਾ ਖਤਮ ਹੋ ਜਾਵੇ। ਇਸ ਤਰ੍ਹਾਂ ਗੁਰੂ ਨਾਨਕ ਨੇ ਸਰਬਤ ਦੇ ਭਲੇ ਅਤੇ ਪੂਰਨ ਹੋਣ ਲਈ ਸਹਿਜ ਅਤੇ ਅਡੋਲਤਾ ਵਾਲੇ ਅਮਲ ਦੀ ਵਕਾਲਤ ਕੀਤੀ। ਉਹਨਾਂ ਨੇ ਸਿਰਜਣਾ ਦੇ ਬਾਰੇ ਇਸ ਖਿਆਲ ਨੂੰ ਦ੍ਰਿੜਾਇਆ ਕਿ ਨਿਰਗੁਣ ਵਾਲੇ ਨਾਜ਼ਰ ਗੁਣਾ ਅਤੇ ਸਰਗੁਣ ਵਾਲੇ ਜ਼ਾਹਰਾ ਗੁਣਾ ਦੀਆਂ ਤੰਦਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਇਸ ਦਾ ਮਤਲਬ ਹੈ ਕਿ ਸ਼ਾਨ ਖੁਦਾਵੰਦੀ ਨਿਰਾਕਾਰ ਅਤੇ ਹਾਜ਼ਰਾ ਹਜ਼ੂਰ ਹੈ, ਜਿਸ ਵਿੱਚ ਸਿਰਜਣਾ ਕਰਨ, ਹੋਂਦ ਕਾਇਮ ਰੱਖਣ ਅਤੇ ਪਾਲਣ ਪੋਸ਼ਣ ਦੀ ਕਾਬਲੀਅਤ ਹੈ। अवगतो निर्मायल उपजे निर्गुण ते सरगुण थिया। ਕਿਸੇ ਹਾਲਤ ਦੀ ਨਜ਼ਰ ਰੱਖ ਕੇ ਥਾ ਪਾਉਣ ਦੀ ਅਹਿਮੀਅਤ ਬਾਰੇ ਗੁਰੂ ਨਾਨਕ ਨੇ ਆਖਿਆ ਕਿ ਅਜਿਹੇ ਅਮਲ ਰਾਹੀਂ ਬਾਖਬਰ ਫੈਸਲੇ ਲੈਣ ਦੀ ਕਾਬਲੀਅਤ ਆਉਂਦੀ ਹੈ। ਇਸ ਤੋਂ ਬਿਨਾਂ ਅੱਖਾਂ ਮੀਚ ਕੇ ਆਦਾਬ ਮਜਲਿਸੀ ਜਾਂ ਰਸਮ ਨਿਭਾਈ ਜਾਣਾ ਬੇਮਾਇਨਾ ਹੈ। ਜਨਮ ਸਾਖੀਆਂ ਵਿੱਚ ਦਰਜ ਬਿਰਤਾਨ ਮੁਤਾਬਕ ਗੁਰੂ ਨਾਨਕ ਨੇ ਮਜ਼ਹਬੀ ਮੇਲਿਆਂ ਵਿੱਚ ਸ਼ਿਰਕਤ ਕਰਨ ਲਈ ਹਰਿਦੁਆਰ ਦੀ ਯਾਤਰਾ ਕੀਤੀ, ਜਿੱਥੇ ਤੀਰਥ ਯਾਤਰੂਆਂ ਦੀ ਰੌਣਕ ਲੱਗੀ ਰਹਿੰਦੀ ਸੀ। ਉਹ ਫੁਟਾਲੇ ਵੇਲੇ ਜਦੋਂ ਦੁਮੇਲ ਵਿੱਚ ਸੂਰਜ ਉਗਿਆ ਤਾਂ ਗੁਰੂ ਨਾਨਕ ਨੇ ਦੇਖਿਆ ਕਿ ਗੰਗਾ ਦੇ ਕਿਨਾਰੇ ਖੜੇ ਸ਼ਰਧਾਲੂ ਪੂਰਬ ਵਾਲੇ ਪਾਸੇ ਨੂੰ ਪਾਣੀ ਚੜ੍ਹਾ ਰਹੇ ਸਨ। ਗੁਰੂ ਨਾਨਕ ਨੇ ਇਸ ਰਸਮ ਦੀ ਸਾਰਥਿਕਤਾ ਬਾਰੇ ਪੁੱਛਿਆ। ਇੱਕ ਪੁਜਾਰੀ ਨੇ ਜਵਾਬ ਦਿੱਤਾ ਕਿ ਵਿਛੜੇ ਪੁਰਖਿਆਂ ਦੀ ਆਤਮਾ ਦੀ ਮੁਕਤੀ ਲਈ ਸੂਰਜ ਨੂੰ ਪਾਣੀ ਚੜ੍ਹਾਇਆ ਜਾ ਰਿਹਾ ਹੈ। ਇਹ ਸੁਣਨ ਤੋਂ ਬਾਅਦ ਆਜ਼ਾਦ ਖਿਆਲ ਗੁਰੂ ਨਾਨਕ ਨੇ ਚੜ੍ਹਦੇ ਸੂਰਜ ਵੱਲ ਪਿੱਠ ਕਰਕੇ ਪੱਛਮ ਵਾਲੇ ਪਾਸੇ ਨੂੰ ਪਾਣੀ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਦਸਤੂਰ ਦੇ ਉਲਟ ਨਿਭਾਈ ਜਾ ਰਹੀ ਰਸਮ ਦੇਖ ਕੇ ਚਸ਼ਮਦੀਦ ਗੁਰੂ ਨਾਨਕ ਕੋਲ ਆਏ ਅਤੇ ਉਹਨਾਂ ਨੂੰ ਆਪਣਾ ਪਾਸਾ ਪਲਟ ਕੇ ਚੜ੍ਹਦੇ ਸੂਰਜ ਵਾਲੇ ਸਹੀ ਪਾਸੇ ਨੂੰ ਪਾਣੀ ਚੜ੍ਹਾਉਣ ਦੀ ਤਾਕੀਦ ਕੀਤੀ। ਇਸ ਦਾ ਜਵਾਬ ਗੁਰੂ ਨਾਨਕ ਨੇ ਦਿੱਤਾ ਕਿ ਉਹ ਪੱਛਮ ਵਾਲੇ ਪਾਸੇ ਪੰਜਾਬ ਵਿੱਚ ਆਪਣੇ ਖੇਤਾਂ ਨੂੰ ਪਾਣੀ ਲਗਾ ਰਹੇ ਹਨ। ਪੁਜਾਰੀ ਨੇ ਹੱਸ ਕੇ ਕਿਹਾ ਕਿ ਪਾਣੀ ਪੰਜਾਬ ਦੇ ਖੇਤਾਂ ਵਿੱਚ ਨਹੀਂ ਪਹੁੰਚ ਸਕਦਾ। ਗੁਰੂ ਨਾਨਕ ਨੇ ਅੱਗੇ ਗੱਲ ਤੋਰੀ ਕਿ ਜੇ ਇਹ ਨਾਮੁਮਕਿਨ ਹੈ ਤਾਂ ਇਸ ਰਸਮ ਦਾ ਚੜ੍ਹਾਵਾ ਉਹਨਾਂ ਪੁਰਖਿਆਂ ਤੱਕ ਕਿਵੇਂ ਪਹੁੰਚ ਸਕਦਾ ਹੈ ਜੋ ਇਸ ਦੁਨੀਆ ਵਿੱਚ ਨਹੀਂ ਹਨ। ਗੁਰੂ ਨਾਨਕ ਨੇ ਦਲੀਲਮੰਦ ਅਤੇ ਸਾਫ਼ ਬਿਆਨੀਆ ਦਿੱਤਾ ਜੋ ਅਕਾਟ ਸੀ। ਇਸ ਤਰ੍ਹਾਂ ਉਹਨਾਂ ਬਿਨਾਂ ਕਿਸੇ ਟਕਰਾਅ ਤੋਂ ਇੱਕ ਗਹਿਰਾ ਸੁਨੇਹਾ ਦਿੱਤਾ। ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗੇ ਕਾ ਨਿਸ਼ਾਨ। ਗੁਰੂ ਨਾਨਕ ਨੇ ਫਰਮਾਇਆ ਕਿ ਸਿਰਜਣਾ ਦੇ ਏਕੇ ਨੂੰ ਪ੍ਰਵਾਨ ਕਰਨ ਵਾਲੀ ਪਾਕੀਜ਼ਾ ਸੋਚ ਹੀ ਸੱਚੀ ਸ਼ਰਧਾ ਹੈ।
ਇਤਿਹਾਸਿਕ ਲਿਖਤਾਂ ਵਿੱਚ ਦਰਜ ਹੈ ਕਿ ਗੁਰੂ ਨਾਨਕ ਨੇ ਉੜੀਸਾ ਦੇ ਜਗਨਨਾਥ ਮੰਦਿਰ ਦੀ ਯਾਤਰਾ ਕੀਤੀ, ਜੋ ਭਗਵਾਨ ਜਗਨਨਾਥ ਨੂੰ ਮਨਸੂਬ ਹੈ ਅਤੇ ਹਿੰਦੂ ਤੀਰਥ ਯਾਤਰੀਆਂ ਲਈ ਬਹੁਤ ਅਹਿਮ ਹੈ। ਮੁਕਾਮੀ ਮਨੌਤ ਹੈ ਕਿ ਭਗਵਾਨ ਜਗਨਨਾਥ ਸ੍ਰਿਸ਼ਟੀ ਦੇ ਅਜੇਤੂ ਮਾਲਕ ਹਨ। ਕੁਦਰਤ ਦੀ ਇਬਾਦਤ ਦੇ ਮੁਕਾਮੀ ਕਾਇਦੇ ਨਾਲ ਮੇਲ ਖਾਂਦੀ ਰਸਮ ਹੈ, ਜਿਸ ਤਹਿਤ ਜਗਨਨਾਥ ਦੀ ਕਾਠ ਦੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਰਸਮ ਨੂੰ ਆਰਤੀ ਕਹਿੰਦੇ ਹਨ, ਜਿਸ ਦਾ ਸੰਸਕ੍ਰਿਤ ਵਿੱਚ ਮਾਇਨਾ ਹਨੇਰੇ ਨੂੰ ਹਟਾਉਣ ਵਾਲੀ ਰੋਸ਼ਨੀ ਹੈ। ਆਰਤੀ ਦੀ ਰਸਮ ਵਿੱਚ ਇਸ਼ਟ ਦਾ ਸਤਿਕਾਰ ਕਰਨ ਲਈ ਥਾਲ ਵਿੱਚ ਧੂਫ, ਦੀਵੇ, ਫੁੱਲ ਅਤੇ ਰਤਨ ਰੱਖ ਕੇ ਚੌਰ ਕੀਤੀ ਜਾਂਦੀ ਹੈ। ਇਸ ਰਸਮ ਦਾ ਇਰਾਦਾ ਕੁਦਰਤ ਨੂੰ ਸ਼੍ਰੋਮਣੀ ਵਜੋਂ ਸਤਿਕਾਰ ਭੇਟ ਕਰਨਾ ਸੀ, ਪਰ ਇਸ ਰਸਮ ਦੀ ਅਮਲਦਾਰੀ ਦੇਖ ਕੇ ਗੁਰੂ ਨਾਨਕ ਨੇ ਸਿਰਜਣਹਾਰੇ ਦੀ ਸਿਰਜਣਾ ਦੇ ਵਿਸਮਾਦ, ਸਲਾਹੀਅਤ ਅਤੇ ਮਹਿਮਾ ਵਿੱਚ ਸ਼ਬਦ ਸੁਰਬੱਧ ਕੀਤਾ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਭਵ ਖੰਡ ਨਾ ਤੇਰੀ ਆਰਤੀ। ਅਨਹਤ ਸ਼ਬਦ ਵਜੰਤ ਪੇਰੀ, ਗगन में थाल रव चंद दीपक बन तार कमंडल जनक मोती। धूप मलयान लो पवन चवरो करे, सगल बन राय फूलंत ज्योति। कैसी आरती होए, कैसी आरती, कैसी आरती, कैसी आरती ਗੁਰੂ ਨਾਨਕ ਲਈ ਆਤਮ ਪੜਚੋਲ ਰਾਹੀਂ ਦਸਤੂਰ ਦੀ ਗਹਿਰਾਈ ਅਤੇ ਫਲਸਫਿਆਂ ਨੂੰ ਸਮਝਣਾ ਰਸਮ ਦੀ ਮਨੌਤ ਅਤੇ ਮਹਿਮਾ ਤੋਂ ਵਧੇਰੇ ਅਹਿਮ ਸੀ। ਉਹਨਾਂ ਦਾ ਕਹਿਣਾ ਸੀ ਕਿ ਹਾਜ਼ਰਾ ਹਜ਼ੂਰ ਦੀ ਹੋਂਦ ਕੁਦਰਤ ਦੇ ਹਰ ਕਣ ਵਿੱਚ ਹੈ ਅਤੇ ਹਾਜ਼ਰਾ ਹਜ਼ੂਰ ਦੀ ਮਹਾਨਤਾ ਦੀ ਮਹਿਮਾ ਸਿਰਜਣਾ ਦੇ ਮੁਕੰਮਲ ਰੱਖ ਰਖਾਵ, ਸੰਭਾਲੇ ਅਤੇ ਸਤਿਕਾਰ ਵਿੱਚ ਹੈ। ਨੋਬਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਨੇ ਗੁਰੂ ਨਾਨਕ ਦੀ ਆਰਤੀ ਨੂੰ ਕਾਇਨਾਤੀ ਤਰਾਨਾ ਕਰਾਰ ਦਿੱਤਾ। ਗੁਰੂ ਨਾਨਕ ਨੇ ਸਿਰਜਣਾ ਦੀ ਮੁਕੰਮਲ ਵੰਨ ਸਮੰਤਾ ਦੀ ਸਲਾਹੀਅਤ ਕਰਨ ਲਈ ਹੋਂਦ ਦੇ ਵੱਖ-ਵੱਖ ਪੱਖਾਂ ਦੀ ਥਾਂ ਪਾਉਣ ਦੇ ਉਪਰਾਲੇ ਕੀਤੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਮੁੱਢਲੇ ਵਰ੍ਹੇ ਸਫ਼ਰ ਵਿੱਚ ਗੁਜ਼ਾਰੇ ਅਤੇ ਬਾਅਦ ਵਿੱਚ ਸਾਲਾਂ ਬੱਧੀ ਖੇਤੀ ਕੀਤੀ। ਇਸ ਤਰ੍ਹਾਂ ਉਹ ਫਕੀਰ ਵੀ ਸਨ ਅਤੇ ਗ੍ਰਹਿਸਥੀ ਵੀ ਸਨ। ਦੋਵੇਂ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਦਾ ਤਜਰਬਾ ਹੰਢਾਉਣ ਤੋਂ ਬਾਅਦ ਉਹਨਾਂ ਨੇ ਹੋਕਾ ਦਿੱਤਾ ਕਿ ਗ੍ਰਹਿਸਥੀ ਜ਼ਿੰਦਗੀ ਵੀ ਖਾਨਕਾਹੀ ਜ਼ਿੰਦਗੀ ਵਾਂਗ ਹੀ ਰੂਹਾਨੀ ਮੌਕੇ ਦਿੰਦੀ ਹੈ। ਗੁਰੂ ਨਾਨਕ ਨੇ ਕੈਲਾਸ਼ ਪਰਬਤ ਉੱਤੇ ਸਿੱਧਾਂ ਨਾਲ ਗੋਸ਼ਟੀ ਕੀਤੀ। ਸਿੱਧਾਂ ਦਾ ਯਕੀਨ ਸੀ ਕਿ ਜਦ ਸਤ ਖੈਰਾਤ ਲੈਣ ਅਤੇ ਸਿੱਧੀਆਂ ਹਾਸਿਲ ਕਰਨ ਦੇ ਮੁਸ਼ੱਕਤ ਭਰੇ ਅਮਲਾਂ ਵਾਲੀ ਤਨਹਾ ਜ਼ਿੰਦਗੀ ਰਾਹੀਂ ਹੀ ਸੱਚਾ ਵਿਵੇਕ ਹਾਸਿਲ ਹੋ ਸਕਦਾ ਹੈ ਅਤੇ ਖੁਦਾਵੰਦੀ ਦਾ ਅਹਿਸਾਸ ਹੋ ਸਕਦਾ ਹੈ। ਵਿਵੇਕ ਦੇ ਲੈਣ ਦੇਣ ਦੇ ਅਲੰਬਰਦਾਰ ਗੁਰੂ ਨਾਨਕ ਨੇ ਸਿੱਧਾਂ ਨੂੰ ਯਾਦ ਕਰਵਾਇਆ ਕਿ ਉਹਨਾਂ ਦੇ ਮਾਂ-ਪਿਆਂ ਦੇ ਜੋੜ ਮੇਲ ਨੇ ਹੀ ਉਹਨਾਂ ਨੂੰ ਜ਼ਿੰਦਗੀ ਦੀ ਨਿਆਮਤ ਨਾਲ ਨਿਵਾਜਿਆ ਹੈ। ਉਹਨਾਂ ਦਾ ਗੁਜ਼ਾਰਾ ਗ੍ਰਹਿਸਥੀਆਂ ਦੇ ਪਰਉਪਕਾਰ ਉੱਤੇ ਟਿਕਿਆ ਹੈ। ਉਹਨਾਂ ਦੀ ਇਬਾਦਤ ਦਾ ਪਾਤਰ ਬਣੇ ਦੇਵੀ ਦੇਵਤਾ ਗ੍ਰਹਿਸਥ ਜੀਵਨ ਵਾਲੇ ਸਨ। ਗੁਰਮੁਖ ਅਲਪਤ ਲੈਪ ਕਦੇ ਨਾ ਲਾਗੇ,
ਮਨ ਮੁਖ ਮੁਗਦ ਆਗੇ ਜੇਤੇ ਨਾਈ ਦੁਖ ਲਾਗੇ ਪਛਤਾਈ। ਗੁਰੂ ਨਾਨਕ ਨੇ ਆਖਿਆ ਕਿ ਕੋਈ ਸੰਨਿਆਸੀ ਸਮਾਜ ਤੋਂ ਟੁੱਟਿਆ ਹੋ ਸਕਦਾ ਹੈ, ਪਰ ਆਪਣੇ ਹੰਕਾਰ ਵਿੱਚ ਫਸਿਆ ਹੋ ਸਕਦਾ ਹੈ, ਜਦੋਂ ਕਿ ਕੋਈ ਗ੍ਰਹਿਸਥੀ ਸਮਾਜਿਕ ਮਾਮਲਿਆਂ ਵਿੱਚ ਰੁੱਝਿਆ ਹੋਇਆ ਵੀ ਨਿਮਾਣਾ ਹੋ ਸਕਦਾ ਹੈ। ਗੁਰੂ ਨਾਨਕ ਨੇ ਸੁਨੇਹਾ ਦਿੱਤਾ ਕਿ ਗੁਣਵੰਤੀ ਜ਼ਿੰਦਗੀ ਬਾਰੇ ਮਨ ਨੂੰ ਸਮਝਾ ਕੇ ਰੂਹਾਨੀ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜੋ ਆਪਣੇ ਆਪ ਨੂੰ ਨਕਾਰ ਕੇ ਨਹੀਂ ਹੋ ਸਕਦਾ, ਕਿਉਂਕਿ ਗਿਆਨ ਦਾ ਵਧਾਰਾ ਇਕੱਲਤਾ ਵਿੱਚ ਨਹੀਂ ਹੁੰਦਾ। ਗੁਰੂ ਨਾਨਕ ਨੇ ਚੰਪਾਵਤ ਇਲਾਕੇ ਦੀ ਘਾਟੀ ਦੇ ਇੱਕ ਪਿੰਡ ਦੀ ਯਾਤਰਾ ਕੀਤੀ। ਇਸ ਸ਼ਾਂਤ ਚਿਤ ਅਸਥਾਨ ਉੱਤੇ ਨਾਥ ਜੋਗੀਆਂ ਦਾ ਡੇਰਾ ਸੀ, ਜੋ ਗੁਰੂ ਗੋਰਖਨਾਥ ਦੇ ਚੇਲੇ ਸਨ, ਜਿਨ੍ਹਾਂ ਦੀ ਉਸ ਦੌਰ ਵਿੱਚ ਸਮੁੱਚੇ ਉਪ ਮਹਾਦਵੀਪ ਵਿੱਚ ਭਰਪੂਰ ਮਾਨਤਾ ਸੀ। ਰੂਹਾਨੀਅਤ ਹਾਸਿਲ ਕਰਨ ਦੇ ਬਾਵਜੂਦ ਉਹਨਾਂ ਦੀ ਤਿਆਗੀਆਂ ਵਾਲੀ ਜ਼ਿੰਦਗੀ ਨੇ ਉਹਨਾਂ ਨੂੰ ਹੰਕਾਰੀ ਅਤੇ ਤੁਣਕ ਮਿਜਾਜ਼ ਕਮੰਡੀ ਬਣਾ ਦਿੱਤਾ ਸੀ। ਡੇਰੇ ਤੋਂ ਬਾਹਰਲੇ ਲੋਕਾਂ ਖਿਲਾਫ ਵੈਰ ਭਾਵ ਨਾਲ ਭਰ ਦਿੱਤਾ ਸੀ। ਹਿਮਾਲਿਆ ਦੀ ਇਸ ਕੰਢੀ ਵਾਲੇ ਇਲਾਕੇ ਵਿੱਚ ਰੀਠਾ ਬਹੁਤ ਹੁੰਦਾ ਹੈ, ਜਿਸ ਦੇ ਫਲ ਵਿੱਚ ਤਿਬਾਬਤੀ ਮਾਦਾ ਹੁੰਦਾ ਹੈ ਅਤੇ ਨਾਲ ਹੀ ਇਹ ਮੈਲ ਕੱਢਣ ਜਾਂ ਨਿਖਾਰ ਦੇ ਕੰਮ ਆਉਂਦਾ ਹੈ। ਇਸ ਦਾ ਫਲ ਆਮ ਤੌਰ ਉੱਤੇ ਬਕਬਕਾ ਹੁੰਦਾ ਹੈ, ਪਰ ਕੁਝ ਮਿੱਠੇ ਵੀ ਹੁੰਦੇ ਹਨ, ਜੋ ਰੂਹਾਨੀ ਪੱਖੋਂ ਸਿਆਣੇ ਪਰ ਕਮੰਡੀ ਸੰਨਿਆਸੀਆਂ ਨਾਲ ਮੇਲ ਖਾਂਦਾ ਹੈ। ਇਹ ਸਿਰਜਣਾ ਦੇ ਸਿਰਿਆਂ ਦੀ ਬਿਹਤਰੀਨ ਮਿਸਾਲ ਹੈ। ਗੁਰੂ ਨਾਨਕ ਨੇ ਬਿਆਨੀਆ ਦਿੱਤਾ ਕਿ ਸਿਰਜਣਾ ਦੇ ਹਰ ਕਣ ਵਿੱਚ ਨਾ ਪੱਖੀ ਅਤੇ ਹਾਂ ਪੱਖੀ ਤੱਤ ਹਨ, ਜੋ ਸਾਨੂੰ ਸਿਖਾਉਣ, ਨਿਖਾਰਨ ਅਤੇ ਹੰਕਾਰੀ ਬਿਰਤੀ ਨੂੰ ਸਿਹਤਯਾਬ ਕਰਨ ਵਿੱਚ ਸਹਾਈ ਹੁੰਦੇ ਹਨ। ਰਚਨਾ ਰਾਚ ਰਹੇ ਨਿਰੰਕਾਰੇ, ਪ੍ਰਭ ਮਨ ਕਰਮ ਸੁਕਰਮਾ, ਨਾਨਕ ਪੰਥ ਨਿਹਾਲੇ ਸਾਤਨ, ਤੂੰ ਸੁਣਿਆ ਤਮ ਰਾਮਾ, ਬਬੀਹ ਪ੍ਰਿਉ ਬੋਲੇ, ਕੋਕਿਲ ਬਾਣੀਆ, ਸਾਤਨ ਸਭ ਰਸ ਚੋਲੇ, ਅੰਕ ਸਮਾਣੀਆ, ਰਚਨਾ ਰਾਚ ਰਹੇ ਨਿਰੰਕਾਰੀ। ਗੁਰੂ ਨਾਨਕ ਨੇ ਸਿਰਜਣਾ ਦੇ ਹਰ ਫਲਕ ਤੋਂ ਸਿੱਖਣ ਉੱਤੇ ਜ਼ੋਰ ਦਿੱਤਾ ਅਤੇ ਇਸ ਨੂੰ ਧਿਆਨ ਕਰਾਰ ਦਿੱਤਾ। ਉਹਨਾਂ ਨੇ ਦਰਜ ਕੀਤਾ ਕਿ ਵਣ ਤ੍ਰਿਣ ਅਤੇ ਜੀ ਜੰਤ ਕਦੇ ਵੀ ਇਕੱਲਤਾ ਕਬੂਲ ਨਹੀਂ ਕਰਦੇ। ਉਹ ਇੱਕ ਦੂਜੇ ਦੇ ਸੰਭਾਲੇ ਵਿੱਚ ਮਿਹਰਬਾਨ ਰਹਿੰਦੇ ਹਨ ਅਤੇ ਦੂਜੀਆਂ ਨਸਲਾਂ ਨਾਲ ਸਾਂਝ ਪਸਾਰਾ ਕਰਦੇ ਹੋਏ ਜ਼ਿੰਦਗੀ ਦੇ ਮਾਹੌਲ ਵਿੱਚ ਵਾਧਾ ਕਰਦੇ ਹਨ। ਇਸੇ ਤਰ੍ਹਾਂ ਜਦੋਂ ਮਨੁੱਖ ਸਰਬੱਤ ਦੇ ਭਲੇ ਲਈ ਹੰਭਲਾ ਮਾਰਦੇ ਹਨ ਤਾਂ ਆਲਮੀ ਰਿਸ਼ਤੇ ਬਣਦੇ ਹਨ ਅਤੇ ਇਸ ਨਾਲ ਏਕੇ ਦਾ ਅਹਿਸਾਸ ਉਪਜਦਾ ਹੈ।
ਗੁਰੂ ਨਾਨਕ ਦਾ ਖਿਆਲ ਸੀ ਕਿ ਸਮਾਜ ਵਿੱਚ ਇਕਮੁੱਠਤਾ ਬਣਾਉਣ ਦੀ ਕੁੰਜੀ ਮਨੁੱਖੀ ਸੰਵਾਦ ਹੈ, ਜਿਸ ਨਾਲ ਤਕਮੀਲ ਦਾ ਵਧਾਰਾ ਹੁੰਦਾ ਹੈ, ਸੰਗਤ ਦਾ ਉਸਾਰਾ ਹੁੰਦਾ ਹੈ, ਜਿਸ ਦਾ ਖਾਸਾ ਇਤਫਾਕ, ਮੁਹੱਬਤ, ਸਤਕਾਰ ਅਤੇ ਅਮਨ ਦੇ ਜੋੜ ਮੇਲ ਨਾਲ ਬਣਦਾ ਹੈ। ਗੁਰੂ ਨਾਨਕ ਆਪਣੇ ਆਪ ਨੂੰ ਅਜਿਹੇ ਜੀਆਂ ਦਾ ਸੇਵਾਦਾਰ ਕਹਿੰਦੇ ਹਨ। ਐਸੇ ਜਨ ਵਿਰਲੇ ਜਗ ਅੰਦਰ, ਪਰਖ ਖਜ਼ਾਨੇ ਪਾਇਆ। ਜਾਤ ਵਰਨ ਤੇ ਪੈ ਅਤੀਤਾ, ਮਮਤਾ ਲੋਭ ਚੁਕਾਇਆ। ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਹਉਮੈ ਮੈਲ ਚੁਕਾਇਆ। ਨਾਨਕ ਤਿਨ ਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਗੁਰੂ ਨਾਨਕ ਦਾ ਯਕੀਨ ਸੀ ਕਿ ਨੇਕੀ ਹੀ ਸਭ ਤੋਂ ਸਤਿਕਾਰਯੋਗ ਮਜ਼ਹਬ ਹੈ, ਜਿਸ ਵਿੱਚ ਕੱਟੜਪੰਥ, ਤੰਗ ਨਜ਼ਰੀ ਅਤੇ ਕਿਸੇ ਵੀ ਮਨੌਤ ਨਾਲ ਜੁੜੀ ਰਹਿਤ ਦੇ ਸਰਬੋਤਮ ਹੋਣ ਲਈ ਕੋਈ ਥਾਂ ਨਹੀਂ ਹੈ। ਜਨਮ ਸਾਖੀਆਂ ਦਾ ਬਿਰਤਾਂਤ ਦਰਜ ਕਰਦਾ ਹੈ ਕਿ ਇਸ ਵਿਚਾਰ ਨਾਲ ਵੱਖ-ਵੱਖ ਮਜ਼ਹਬਾਂ ਦੇ ਰਖਵਾਲਾਂ ਨੂੰ ਔਖ ਹੋਈ ਅਤੇ ਗੁਰੂ ਨਾਨਕ ਨੂੰ ਆਪਣੇ ਕਹੇ ਦਾ ਬਿਆਨੀਆ ਦੇਣ ਲਈ ਸੱਦਿਆ ਗਿਆ। ਕਾਜੀ ਨੇ ਉਹਨਾਂ ਨੂੰ ਮਜ਼ਹਬਾਂ, ਪੈਗੰਬਰਾਂ, ਸੰਤਾਂ ਦੀ ਅਹਿਮੀਅਤ ਬਾਰੇ ਪੁੱਛਿਆ ਅਤੇ ਗੁਰੂ ਨਾਨਕ ਤੋਂ ਉਹਨਾਂ ਦੇ ਅਕੀਦਿਆਂ ਬਾਰੇ ਵੀ ਪੁੱਛਿਆ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਉਹ ਖੁਦਾਵੰਦੀ ਚੇਤਨਾ ਦੇ ਰਾਹ ਉੱਤੇ ਚੱਲਦੇ ਹਨ, ਜੋ ਆਲਮੀ ਕੁਣਬੇ ਦੀ ਆਰਜ਼ੂਮੰਦ ਹੈ ਅਤੇ ਕਿਸੇ ਨੂੰ ਅਜਨਬੀ ਨਹੀਂ ਸਮਝਦੀ। ਉਹਨਾਂ ਦੀ ਤਮਕੀਲ ਦਾ ਇਮਤਿਹਾਨ ਲੈਣ ਲਈ ਕਾਜੀ ਨੇ ਗੁਰੂ ਨਾਨਕ ਨੂੰ ਮਸਜਿਦ ਵਿੱਚ ਆ ਕੇ ਨਮਾਜ਼ ਪੜ੍ਹਨ ਲਈ ਜਮਾਤ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਜਦੋਂ ਕਾਜੀ ਨਮਾਜ਼ ਪੜ੍ਹ ਰਿਹਾ ਸੀ ਤਾਂ ਗੁਰੂ ਨਾਨਕ ਉਹਨਾਂ ਵੱਲ ਦੇਖ ਕੇ ਮੁਸਕਰਾ ਰਹੇ ਸਨ। ਇਹ ਦੇਖ ਕੇ ਕਾਜੀ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਨੇ ਗੁਰੂ ਨਾਨਕ ਤੋਂ ਆਪਣੇ ਵਤੀਰੇ ਦਾ ਬਿਆਨੀਆ ਦੇਣ ਦੀ ਮੰਗ ਕੀਤੀ। ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਹਾਲਾਂਕਿ ਕਾਜੀ ਜਿਸਮਾਨੀ ਤੌਰ ਉੱਤੇ ਮਸਜਿਦ ਵਿੱਚ ਹਾਜ਼ਰ ਸਨ, ਪਰ ਉਹਨਾਂ ਦੀ ਇਬਾਦਤ ਬੇਮਾਇਨਾ ਸੀ, ਕਿਉਂਕਿ ਉਹਨਾਂ ਦਾ ਮਨ ਦੁਨਿਆਵੀ ਲਾਲਸਾਵਾਂ ਦੇ ਘੇਰੇ ਵਿੱਚ ਭਟਕ ਰਿਹਾ ਸੀ। ਗੁਰੂ ਨਾਨਕ ਨੇ ਆਖਿਆ ਕਿ ਬਾਣੇ ਅਤੇ ਦਸਤੂਰ ਬੇਮਲੂਮੇ ਹਨ। ਮਜ਼ਹਬਾਂ, ਪੈਗੰਬਰਾਂ, ਸੰਤਾਂ ਦੀ ਅਹਿਮੀਅਤ ਇਸੇ ਵਿੱਚ ਹੈ ਕਿ ਇਹ ਫਲਸਫਿਆਂ ਦੇ ਅਸਲੇ ਨਾਲ ਸੱਚੇ ਰਹਿੰਦੇ ਹਨ। ਗੁਰੂ ਨਾਨਕ ਨੇ ਆਪਣੇ ਸ਼ਬਦਾਂ ਵਿੱਚ ਲਗਾਤਾਰ ਹੁਕਮ, ਕਰਮ, ਗਿਆਨ ਅਤੇ ਸੱਚ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਹੁਕਮ ਕੁਦਰਤ ਦਾ ਨੇਮ ਹੈ, ਜਿਸ ਤਹਿਤ ਆਜ਼ਾਦ ਖਿਆਲੀ ਰਾਹੀਂ ਕਰਮ ਕੀਤਾ ਜਾਂਦਾ ਹੈ, ਜਿਸ ਦਾ ਅਮਲ ਗਿਆਨ ਅਨੁਸਾਰ ਹੁੰਦਾ ਹੈ, ਜੋ ਸੱਚ ਯਾਨੀ ਅਨੇਕਤਾ ਵਿੱਚ ਏਕਤਾ ਦੀ ਪਰਮ ਹਕੀਕਤ ਹਾਸਿਲ ਕਰਨ ਦਾ ਬਜ਼ਰੀਆ ਬਣ ਸਕਦਾ ਹੈ। ਗੁਰੂ ਨਾਨਕ ਦਾ ਖਿਆਲ ਸੀ ਕਿ ਜਦੋਂ ਅਸੀਂ ਸ਼ੁਕਰਾਨੇ ਅਤੇ ਨਿਮਰਤਾ ਨਾਲ ਇਨ੍ਹਾਂ ਨੇਮਾਂ ਉੱਤੇ ਅਮਲ ਕਰਦੇ ਹਾਂ ਤਾਂ ਇਤਫਾਕ ਦਾ ਵਧਾਰਾ ਹੁੰਦਾ ਹੈ। ਇਸ ਦੇ ਉਲਟ ਜੇ ਅਸੀਂ ਨਾ ਸ਼ੁਕਰਾਨੇ ਅਤੇ ਹੰਕਾਰ ਨਾਲ ਇਨ੍ਹਾਂ ਨੇਮਾਂ ਨੂੰ ਤੋੜਦੇ ਹਾਂ ਤਾਂ ਇਸ ਨਾਲ ਬਦਬਖਤੀ ਫੈਲਦੀ ਹੈ। ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮ ਜੇ ਬੁਝੇ, ਤਾਂ ਹਉਮੈ ਕਹੇ ਨਾ ਗੁਰੂ ਨਾਨਕ ਮੁਤਾਬਕ ਇੱਕ ਜੀ ਦੀ ਜ਼ਿੰਦਗੀ ਵਿੱਚ ਜਨਮ ਤੋਂ ਮੌਤ ਤੱਕ
ਆਤਮ ਪਛਾਣ ਦੀ ਜੁਸਤਜੂ ਦੌਰਾਨ ਬੇਸ਼ਰਤ ਪਹੁੰਚ ਕਾਇਮ ਰੱਖਣੀ ਚਾਹੀਦੀ ਹੈ। ਜੁੜ ਕੇ ਵੀ ਬੇਲਾਗ ਰਹਿਣਾ ਚਾਹੀਦਾ ਹੈ ਜੋ ਲਾਹੇਵੰਦਾ ਹੈ। ਇਸ ਮਨੋਬਿਰਤੀ ਨਾਲ ਚੌਹਾਂ ਪੱਖਾਂ ਤੋਂ ਭਰਪੂਰ ਅਤੇ ਤਸੱਲੀ ਬਖਸ਼ ਜ਼ਿੰਦਗੀ ਦਾ ਬੂਹਾ ਖੁੱਲਦਾ ਹੈ। ਉਹਨਾਂ ਨੇ ਹੱਥੀਂ ਕਿਰਤ ਕਰਕੇ ਕਮਾਉਣ, ਕਮਾਈ ਵੰਡ ਕੇ ਵਰਤਣ ਅਤੇ ਰੂਹਾਨੀ ਫਾਇਦਿਆਂ ਉੱਤੇ ਜ਼ੋਰ ਦਿੱਤਾ। ਇਸ ਤੋਂ ਅੱਗੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਆਪਣੀ ਨਫਸ ਦਾ ਮੁਆਇਨਾ ਕਰਨ ਦੀ ਪੈਰੋਕਾਰੀ ਕੀਤੀ। ਗੁਰੂ ਨਾਨਕ ਦਾ ਮੰਨਣਾ ਸੀ ਕਿ ਰਿਸ਼ਤੇ, ਰੂਹਾਨੀਅਤ ਅਤੇ ਸਮਾਜ ਦਾ ਭਲਾ ਆਪਸ ਵਿੱਚ ਜੁੜੇ ਹੋਏ ਹਨ। ਗੁਰੂ ਨਾਨਕ ਨੇ ਉਹਨਾਂ ਦੀ ਸੰਗਤ ਵਿੱਚ ਰਹਿਣ ਦਾ ਮਸ਼ਵਰਾ ਦਿੱਤਾ ਜੋ ਸੋਚਾਂ ਦਾ ਵਟਾਂਦਰਾ ਕਰਨ ਵਾਲੀ ਜ਼ਰਖੇਜ਼ ਜ਼ਮੀਨ ਦੇ ਵਾਸੀ ਹਨ। ਉਹ ਹੀ ਸੱਚ ਅਤੇ ਵਹਿਦਤ ਦਾ ਰਾਹ ਦਰਸਾ ਸਕਦੇ ਹਨ। ਕੁਦਰਤ ਨੇ ਸਾਨੂੰ ਸਭ ਤੋਂ ਪਹਿਲੇ ਡੇਰੇ ਵਜੋਂ ਪਰਿਵਾਰ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਨੇ ਗੁਣਾਂ ਦੀ ਸਰਦਾਰੀ ਦੁਨਿਆਵੀ ਰਿਸ਼ਤਿਆਂ ਨੂੰ ਦਿੱਤੀ। ਉਹਨਾਂ ਮਸ਼ਵਰਾ ਦਿੱਤਾ ਕਿ ਵਿਵੇਕ ਦਾ ਪਾਲਣ ਮਾਂ ਵਾਂਗ ਕਰੋ, ਤਸੱਲੀ ਦਾ ਅਹਿਸਾਸ ਪਿਓ ਵਾਂਗ ਕਰੋ ਅਤੇ ਸੱਚ ਦਾ ਸੰਗ ਹਮਜਾਈਆਂ ਵਾਂਗ ਕਰੋ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ। ਗੁਰੂ ਨਾਨਕ ਮੁਤਾਬਕ ਮਨੁੱਖਾ ਜ਼ਿੰਦਗੀ ਦਾ ਸਿਰਮੌਰ ਮਕਸਦ ਵਿਵੇਕ ਹਾਸਿਲ ਕਰਨਾ ਅਤੇ ਸਮੂਹ ਸਿਰਜਣਾ ਨੂੰ ਇੱਕ ਖੁਦਾਬੰਦੀ ਤਾਕਤ ਦੇ ਰੂਪ ਵਜੋਂ ਦੇਖਣਾ ਹੈ। ਉਹਨਾਂ ਦਾ ਯਕੀਨ ਸੀ ਕਿ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਸੰਵਾਦ ਤੁਰਾ ਹੈ ਅਤੇ ਉਹਨਾਂ ਨੇ ਇਸ ਦਾ ਮੁਜ਼ਾਹਰਾ ਆਪਣੀਆਂ ਉਦਾਸੀਆਂ ਦੌਰਾਨ ਲੋਕਾਂ ਨਾਲ ਗੋਸ਼ਟੀ ਰਚਾ ਕੇ ਕੀਤਾ। ਉਹਨਾਂ ਲਈ ਸੰਤਾਂ ਅਤੇ ਆਰਜ਼ੂਮੰਦਾਂ ਨਾਲ ਸੰਵਾਦ ਕਰਨਾ ਇਲਾਹੀ ਨਾਲ ਗੱਲ ਕਰਨ ਤੇ ਤੁਲ ਸੀ। ਉਹ ਹਰ ਉਸ ਥਾਂ ਨੂੰ ਆਪਣਾ ਘਰ ਸਮਝਦੇ ਸਨ ਜਿੱਥੇ ਪਿਆਰ ਅਤੇ ਸੱਚ ਦਾ ਵਾਸਾ ਸੀ ਅਤੇ ਉਹ ਆਪ ਸੰਗ ਸਾਥ, ਨੇਕੀ ਅਤੇ ਅਮਨ ਦਾ ਮੁਜੱਸਮਾ ਸਨ। ਗੁਰੂ ਨਾਨਕ ਦਾ ਮੰਨਣਾ ਸੀ ਕਿ ਇਹ ਗੁਣ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਗੈਰ ਹਾਜ਼ਰੀ ਨਾਲ ਮੁਕਤੀ ਦੇ ਬਿਹਤਰੀਨ ਅਹਿਸਾਸ ਵਿੱਚ ਖਲਲ ਪੈ ਜਾਂਦਾ ਹੈ। ਇਹ ਕਾਇਨਾਤੀ ਲਗਾਤਾਰਤਾ ਵਿੱਚ ਬੱਝਿਆ ਰੁਝਾਨ ਹੈ ਅਤੇ ਇਸ ਦੀ ਸ਼ਾਨ ਦੀ ਥਾਂ ਪਾਉਣ ਦੀ ਕੁੰਜੀ ਸੱਚਾ ਵਿਹਾਰ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚਲਣੇ ਕੀ ਤੋਖ। ਮੁਕਾਮ ਤਾਂ ਪਰ ਜਾਣੀਐ, ਜਾ ਰਹੇ ਨੇਹ ਚਲ ਲੋਕ। दुनिया कैस मुकामे, कर सेदक करनी खर्च बांधो। लाग रहो नामे, लाग रहो नामे। ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਨੇ ਮੁਲਤਾਨ ਦੀ ਯਾਤਰਾ ਕੀਤੀ। ਇਹ ਸ਼ਹਿਰ ਪੰਜਾਬ ਦੀਆਂ 5 ਨਦੀਆਂ ਦੇ ਸੰਗਮ ਉੱਤੇ ਵਸਿਆ ਹੈ ਜੋ ਵਡੇਰੇ ਦਰਿਆ ਸਿੰਧ ਵਿੱਚ ਆ ਰਲਦੀਆਂ ਹਨ। ਇਹ ਸੰਗਮ ਆਪਣੀ ਪਛਾਣ ਗਵਾਉਣ ਦੇ ਨਜ਼ਰੀਏ ਨੂੰ ਪੇਸ਼ ਕਰਦਾ ਹੈ ਜੋ ਸਿਰਜਣਾ ਦੇ ਏਕੇ ਵਿੱਚ ਸਮਾ ਜਾਂਦੀ ਹੈ। ਮੁਲਤਾਨ ਪਹੁੰਚਣ ਉੱਤੇ ਗੁਰੂ ਨਾਨਕ ਦਾ ਸਵਾਗਤ ਫਕੀਰਾਂ ਨੇ ਦੁੱਧ ਦਾ ਕੰਡਿਆਂ ਤੱਕ ਭਰੇ ਕਟੋਰੇ ਨਾਲ ਕੀਤਾ, ਜੋ ਦਰਸਾਉਂਦਾ ਸੀ ਕਿ ਇਹ ਥਾਂ ਰੂਹਾਨੀ ਜੀਆਂ ਨਾਲ ਭਰੀ ਹੋਈ ਹੈ ਅਤੇ ਇੱਥੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ। ਗੁਰੂ ਨਾਨਕ ਨੇ ਦੁੱਧ ਉੱਤੇ ਚਮੇਲੀ ਦਾ ਫੁੱਲ ਰੱਖ ਕੇ ਇਸ਼ਾਰਾ ਕਰ ਦਿੱਤਾ
ਕਿ ਰੂਹਾਨੀ ਵਿਵੇਕ ਵਿਆਪਕ ਅਤੇ ਬੇਹੱਦ ਹੈ। ਇਸ ਕਾਰਨ ਕਈ ਸੋਚਾਂ ਸਮੁੰਦਰ ਵਾਂਗ ਇਤਫਾਕ ਨਾਲ ਸੰਗਵਾਸ ਕਰ ਸਕਦੀਆਂ ਹਨ, ਜੋ ਆਪਣੇ ਪਾਣੀ ਵਿੱਚ ਖਲਲ ਪਾਏ ਬਿਨਾਂ ਨਦੀਆਂ ਨੂੰ ਆਪਣੇ ਕਲਾਏ ਵਿੱਚ ਲੈ ਲੈਂਦਾ ਹੈ। ਗੁਰੂ ਨਾਨਕ ਦਾ ਯਕੀਨ ਸੀ ਕਿ ਮੁਹੱਬਤ ਦੀ ਬੁਨਿਆਦ ਤੋਂ ਬਾਅਦ ਮਿਹਰ, ਏਕੇ ਅਤੇ ਨਿਸਵਾਰਥ ਦੇ ਥੰਮਾਂ ਉੱਤੇ ਇਨਸਾਫ ਪਸੰਦੀ ਅਤੇ ਸਹਿਨਸ਼ੀਲ ਸਮਾਜ ਦੀ ਉਸਾਰੀ ਹੋ ਸਕਦੀ ਹੈ। ਉਹਨਾਂ ਨੇ ਪ੍ਰੇਮ ਅਤੇ ਮੋਹ ਵਿੱਚ ਨਿਖੇੜਾ ਕੀਤਾ। ਪ੍ਰੇਮ ਫਲ ਦੇਣ ਵਾਲੇ ਰੁੱਖਾਂ ਸਮਾਨ ਹੈ ਅਤੇ ਮੋਹ ਲਗਾਅ ਹੈ, ਜੋ ਖੁਦਗਰਜ਼ੀ ਦੀਆਂ ਖੁਆਇਸ਼ਾਂ ਉੱਤੇ ਸਵਾਰ ਹੈ, ਜਿਵੇਂ ਫੁੱਲਾਂ ਵਿੱਚੋਂ ਸ਼ਹਿਦ ਚੂਸਣ ਵਾਲੀ ਮਧੂਮੱਖੀ ਹੈ। ਉਹਨਾਂ ਦੇ ਮੁਤਾਬਕ ਮੁਹੱਬਤ ਦੇ ਕਲਾਵੇ ਵਿੱਚ ਖੁੱਲ੍ਹ ਦਿਲੀ ਨਾਲ ਸਮਾ ਜਾਣ ਲਈ ਹੰਕਾਰ ਅਤੇ ਨਾਪੱਖੀ ਸੋਚ ਤੋਂ ਛੁਟਕਾਰਾ ਜ਼ਰੂਰੀ ਹੈ। जो तो प्रेम खिलन का चाओ, सिर थर तली गली मेरी आओ, इत मार्ग पैर थरी जाए, सिर दीजै कान न के जय, जो तो प्रेम खिलन का चाओ। ਗੁਰੂ ਨਾਨਕ ਦੀ ਸਮਾਜਵਾਦੀ ਸੋਚ ਦੇ ਮਰਕਜ਼ ਵਿੱਚ ਇਤਫਾਕ ਵਾਲੀ ਤਰਜ਼ੇ ਜ਼ਿੰਦਗੀ ਹੈ। ਬਰਾਬਰੀ ਵਾਲੇ ਸਮਾਜ ਦੀਆਂ ਕਦਰਾਂ ਕੀਮਤਾਂ ਨਾਲ ਜੁੜਿਆ ਮਨੁੱਖ ਮਨੁੱਖੀ ਵਿਕਾਸ ਅਤੇ ਟਿਕਾਊ ਮਾਹੌਲ ਵਿੱਚ ਵਾਧਾ ਕਰਦਾ ਹੈ। ਸੱਚੀ ਜ਼ਿੰਦਗੀ ਦੇ ਰਾਹ ਦਰਸਾਵੇ ਵਜੋਂ ਉਹਨਾਂ ਦੀ ਸੋਚ, ਬਾਣੀ ਅਤੇ ਅਮਲ ਇਕਸੁਰ ਸਨ। ਉਹਨਾਂ ਨੇ ਆਪਣਾ ਡੇਰਾ ਵਸਾਇਆ, ਜਿੱਥੇ ਉਹ ਆਪਣੀ ਰੋਜ਼ੀ ਖੇਤੀ ਕਰਕੇ ਕਮਾਉਂਦੇ ਸਨ। ਕਮਾਈ ਵਿੱਚੋਂ ਦਸਵੰਧ ਕੱਢਦੇ ਸਨ ਅਤੇ ਤਜਰਬੇ ਦਾ ਵਿਵੇਕ ਵਰਤਾਉਂਦੇ ਸਨ। ਉਹਨਾਂ ਨੇ ਇਸ ਡੇਰੇ ਨੂੰ ਕਰਤਾਰਪੁਰ ਦਾ ਨਾਮ ਦਿੱਤਾ, ਜਿਸ ਦਾ ਮਾਇਨਾ ਹੀ ਕਰਤਾਰ ਦਾ ਗ੍ਰਾਂ ਹੈ। ਗੁਰੂ ਨਾਨਕ ਨੇ ਆਲਮੀ ਮੁਹੱਬਤ ਦੀ ਚਿਣਕ ਲਗਾਈ, ਜਿਸ ਨੇ ਸਿਰਜਣਾ ਦੇ ਏਕੇ ਵਿੱਚ ਵੰਨ ਸਮੰਤਾ ਰੋਸ਼ਨ ਕੀਤੀ। ਉਹਨਾਂ ਨੇ ਹਾਜ਼ਰਾ ਹਜ਼ੂਰ ਦੇ ਗੁਣਾਂ ਦਾ ਬਿਆਨੀਆ ਨਿਰਭੈ ਅਤੇ ਨਿਰਵੈਰ ਵਜੋਂ ਦਿੱਤਾ। ਹਾਜ਼ਰਾ ਹਜ਼ੂਰੀ ਦੇ ਗੁਣਾਂ ਦਾ ਇਜ਼ਹਾਰ ਸਭ ਜੀਆਂ ਨਾਲ ਮੁਹੱਬਤ ਵਿੱਚ ਹੋਣਾ ਹੈ। ਉਹਨਾਂ ਨੇ ਨਕਾਰੇ ਜਾਣ ਦੇ ਘੇਰੇ ਤੋਂ ਬਾਹਰ ਖੜੇ ਸੱਚ ਉੱਤੇ ਜ਼ੋਰ ਦਿੱਤਾ ਕਿ ਕੋਈ ਮਨੁੱਖ ਚੇਤਨਾ ਦੀ ਚੇਤਨ ਅੱਖ ਤੋਂ ਬਚ ਨਹੀਂ ਸਕਦਾ, ਜੋ ਹਰ ਜੀ ਦੇ ਅਮਲਾਂ ਦਾ ਲੇਖਾ ਲਿਖਦੀ ਹੈ। जहाँ की बुझती हुई निगाहों का जगमगाता है बामे नानक, ना पाक कोई ना कोई ना पाक, कोई ऊंचा ना कोई नीचा। ਜਦੋਂ ਰੂਹਾਨੀ ਜੀ ਹੋਣ ਦੇ ਅਸਲੇ ਦੀ ਥਾਂ ਪਾ ਲੈਂਦੇ ਹਨ ਤਾਂ ਇਸ ਦਾ ਇਜ਼ਹਾਰ ਨਿਰਾਲੇ ਤਰੀਕਿਆਂ ਨਾਲ ਕਰਦੇ ਹਨ। ਗੁਰੂ ਨਾਨਕ ਨੇ ਵਰਤਾਉਣ ਦਾ ਰਾਹ ਅਖਤਿਆਰ ਕੀਤਾ। ਉਹਨਾਂ ਨੇ ਆਪਣੇ ਤਜਰਬੇ ਦੀ ਗਹਿਰਾਈ ਨੂੰ ਸ਼ਬਦਾਂ ਵਿੱਚ ਪੇਸ਼ ਕੀਤਾ। ਆਪਣੇ ਰੂਹਾਨੀ ਕਲਾਮ ਵਿੱਚ ਮੁਕਾਮੀ ਬੋਲੀਆਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਇਹਨਾਂ ਨੂੰ ਸੰਗੀਤ ਦੀਆਂ ਬੰਦਿਸ਼ਾਂ ਵਿੱਚ ਸੁਰਬੱਧ ਕੀਤਾ। ਉਹਨਾਂ ਨੂੰ ਬੋਲੀ, ਤਹਿਜ਼ੀਬ, ਸਮਾਜਿਕ
ਅਤੇ ਮਜ਼ਹਬੀ ਮਾਹੌਲ ਦੇ ਅਸਰਾਤ ਦਾ ਅੰਦਾਜ਼ਾ ਸੀ। ਇਸ ਲਈ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਪਿਛੋਕੜ ਵਾਲੇ ਲੋਕਾਂ ਨਾਲ ਜੁੜਨ ਅਤੇ ਰਿਸ਼ਤਾ ਬਣਾਉਣ ਲਈ ਸ਼ਬਦਾਂ ਨੂੰ ਸੰਗੀਤ ਦੇ ਬਲਵਾਨ ਵਸੀਲੇ ਉੱਤੇ ਸਵਾਰ ਕੀਤਾ। ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਪਾਕਪਟਨ ਵਿੱਚ ਸੂਫੀ ਸੰਤ ਸ਼ੇਖ ਫਰੀਦ ਦੀ ਦਰਗਾਹ ਉੱਤੇ ਵੀ ਗਏ। ਉਹਨਾਂ ਨੇ ਆਪਣਾ ਸਮਾਂ ਸ਼ੇਖ ਫਰੀਦ ਦੀ ਰੂਹਾਨੀ ਬਾਣੀ ਸਹਿਜਣ ਵਿੱਚ ਗੁਜ਼ਾਰਿਆ, ਜੋ 2 ਸਦੀਆਂ ਤੋਂ ਸੀਨਾ ਬਸੀਨਾ ਚਲੀ ਆ ਰਹੀ ਸੀ। ਗੁਰੂ ਨਾਨਕ ਨੇ ਵੰਨ ਸਮੰਨੀ ਤਹਿਜ਼ੀਬ, ਮਜ਼ਹਬਾਂ, ਸਮਾਜਿਕ ਸਿਲਸਿਲਿਆਂ ਅਤੇ ਮਾਲੀ ਰੁਤਬੇ ਵਾਲੇ ਭਗਤੀਮਈ ਸਾਹਿਤ ਨੂੰ ਸਹਿਜਣ ਵਾਲੇ ਮਹਾਨ ਕਾਰਜ ਦੀ ਨੀਂਹ ਰੱਖੀ। ਉਹਨਾਂ ਦੇ ਰੂਹਾਨੀ ਜਾਨਸ਼ੀਨਾਂ ਨੇ ਇਸ ਕਾਰਜ ਨੂੰ ਜਾਰੀ ਰੱਖਿਆ। ਇਸੇ ਕਾਰਜ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਸੰਕਲਪਨਾ ਹੋਈ, ਜਿਸ ਵਿੱਚ ਉਪ ਮਹਾਦਵੀਪ ਦੇ ਖਿੱਤੇ ਦੀ ਰਵਾਇਤਾਂ ਦੇ 15 ਸੰਤਾਂ ਦੀ ਬਾਣੀ ਸ਼ਾਮਿਲ ਹੈ, ਜੋ ਗੁਰੂ ਨਾਨਕ ਦੇ ਅਨੇਕਤਾ ਵਿੱਚ ਏਕਤਾ ਵਾਲੇ ਸੁਨੇਹੇ ਦੀ ਗਵਾਹੀ ਹੈ। ਗੁਰੂ ਨਾਨਕ ਨੇ ਆਪਣੀ ਭਗਤੀਮਈ ਸੋਚ ਦਾ ਇਜ਼ਹਾਰ ਮੂਲ ਮੰਤਰ ਵਿੱਚ ਕੀਤਾ, ਜੋ ਉਹਨਾਂ ਦੇ ਫਲਸਫੇ ਦਾ ਮੂਲ ਤੱਤ ਹੈ। ਮੂਲ ਦਾ ਮਾਇਨਾ ਬੁਨਿਆਦੀ ਹੈ ਅਤੇ ਮੰਤਰ ਦਾ ਮਾਇਨਾ ਸੋਚਾਂ ਜਗਾਉਣ ਵਾਲੀ ਜੁਗਤ ਹੈ। ਗੁਰੂ ਨਾਨਕ ਨੇ ਮੂਲ ਮੰਤਰ ਵਿੱਚ ਸਭ ਤੋਂ ਪਹਿਲਾਂ ਹਿੰਸੇ ਵਜੋਂ ਇੱਕ ਦਾ ਇਸਤੇਮਾਲ ਕੀਤਾ ਹੈ, ਜੋ ਅਨੇਕਤਾ ਵਿੱਚ ਏਕਤਾ ਵਾਲੇ ਬੁਨਿਆਦੀ ਸੱਚ ਉੱਤੇ ਜ਼ੋਰ ਦਿੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੈ, ਜੋ ਏਕੇ ਨੂੰ ਅਕੀਦਾ ਬਣਾ ਦਿੰਦਾ ਹੈ। ਗੁਰੂ ਨਾਨਕ ਦੀ ਸਿਦਕ ਦਿਲੀ ਨੇ ਇਨਸਾਫ ਲਈ ਹੱਥ ਉੱਚਾ ਕੀਤਾ। ਉਹਨਾਂ ਦੀਆਂ ਅੱਖਾਂ ਮਿਹਰਬਾਨ ਹਨ, ਉਹਨਾਂ ਦਾ ਦਿਲ ਨੇਕੀ ਵਿੱਚ ਧੜਕਦਾ ਹੈ ਅਤੇ ਪੈਰ ਵਹਿਦਤ ਦੇ ਰਾਹ ਤੁਰਦੇ ਹਨ। ਇਹ ਗੁਰੂ ਨਾਨਕ ਦਾ ਸੱਤ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਗੁਰੂ ਨਾਨਕ ਸੋਚਾਂ ਦੀ ਆਜ਼ਾਦੀ ਦੇ ਪੱਖ ਵਿੱਚ ਸਨ, ਜੋ ਵਿਚਾਰ ਦੀ ਫਨ ਨਾਲ ਰੂਹਾਨੀ ਖਬਰਦਾਰੀ ਦੀ ਗੁੰਜਾਇਸ਼ ਫਰੋਲਦੀ ਹੈ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਸਿੱਧ ਪੀਰ ਸੁਰਨਾਥ। ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਤਾਲ। ਸੁਣਿਐ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ।